ਉਹ ਜਿਹੜੇ ਆਏ 30 40 50 ਪੇੜ ਜੇ ਉਹਨਾਂ ਦੇ ਉਹਨਾਂ ਨੂੰ ਪੁਲਿਸ ਨੇ ਹਟਾ ਦਿੱਤਾ। ਨਗਰ ਕੀਰਤਨ ਬਰਾਬਰ ਜੋ ਉਹਦਾ ਰਾਊਟ ਸੀ ਉਹਦੇ ਤੇ ਚੱਲੇ। ਲੇਕਿਨ ਇੰਡੀਅਨ ਮੀਡੀਆ ਨੇ ਇਸ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਅਗੇਨ ਡਿਸਰਪਟ ਕਰਤਾ ਉਹਨਾਂ ਨੇ ਜਾਂ ਦੂਜਾ ਕਰਤਾ। ਔਰ ਇਸ ਤੋਂ ਵੀ ਅਫਸੋਸ ਦੀ ਗੱਲ ਇਹ ਹੁੰਦੀ ਹੈ ਵੀ ਉੱਥੇ ਬੈਠੇ ਜਿਹੜੇ ਜਿਨ੍ਹਾਂ ਨੂੰ ਕੋਈ ਇਲ ਦਾ ਨਾ ਕੁੱਕੋ ਨਹੀਂ ਪਤਾ ਉਹ ਇਹ ਇੰਡੀਅਨ ਗਵਰਨਮੈਂਟ ਨੂੰ ਕਹਿ ਰਹੇ ਨੇ ਜੀ ਉਹ ਨਗਰ ਕੀਰਤਨ ਇਹ ਡਿਸਰਪਟ ਜਿਹੜੇ ਹੋ ਰਹੇ ਨੇ ਭਾਰਤ ਸਰਕਾਰ ਦਖਲ ਦੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿਖੇਧੀ ਕੀਤੀ ਤੇ ਭਾਰਤ ਤੇ ਨਿਊਜ਼ੀਲੈਂਡ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਬਈ ਕੋਈ ਤਾਂ ਸ਼ਰਮ ਕਰੋ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਹ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਅਪੀਲ ਕਰਦੇ ਹਨ ਕਿ ਉਹ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਇਸ ਮਾਮਲੇ ਨੂੰ ਤੁਰੰਤ ਨਿਊਜ਼ੀਲੈਂਡ ਸਰਕਾਰ ਨਾਲ ਡਿਪਲੋਮੈਟਿਕ ਤੌਰ ਤੇ ਤੁਸੀਂ ਹੁਣ ਇਹਨੂੰ ਜਨਾਜ਼ਾ ਕਹੋਗੇ ਜਾਂ ਦੂਜਾ ਕਹੋਗੇ ਵੀ ਉਹ ਤਾਂ ਕਰਵਾ ਰਹੇ ਨੇ। ਕਿਉਂਕਿ ਨਗਰ ਕੀਰਤਨਾਂ 'ਚ ਪੂਰਾ ਜੁਝਾਰੂਪਣਾ ਵੀ ਹੁੰਦਾ ਹੈ, ਖਾਲਿਸਤਾਨ ਜ਼ਿੰਦਾਬਾਦ ਵੀ ਹੁੰਦਾ ਹੈ, ਵੱਡੀਆਂ ਪੈਰੇਡਸ ਦੇ ਵਿੱਚ ਖਾਲਿਸਤਾਨ ਦੇ ਝੰਡੇ ਵੀ ਹੁੰਦੇ ਨੇ। ਸੋ ਉਹ ਇੱਕ ਖੌਫ ਪੈਦਾ ਕਰਨਾ ਚਾਹੁੰਦੇ ਨੇ ਇੰਡੀਅਨ ਸਿਸਟਮ ਤਾਂ ਕਿ ਸਿੱਖ ਜਿਹੜੇ ਨੇ ਉਹ ਨਾ ਨਿਕਲਣ। ਜਿਹੜੇ ਮਾੜੇ ਮੋਟੇ ਐਕਟਿਵਿਸਟ ਨੇ ਉਹਨਾਂ ਨੂੰ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਡਰਾ ਦਿਓ, ਬਾਕੀਆਂ ਨੂੰ ਤੁਸੀਂ ਉਹ ਲਿਸਟਾਂ ਜਾਰੀ ਕਰਾ ਦਿਓ ਬਿਸ਼ਨੋਈ ਗੈਂਗ ਤੋਂ ਕਿ ਦੂਜੇ ਤੋਂ ਜਾਂ ਜਿਹੜੇ ਐਕਟਿਵਿਸਟ ਨੇ ਸਾਡੇ ਨਿਸ਼ਾਨੇ ਤੇ ਨੇ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਐਨਵਲ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਦੇ ਟਰੰਗਾ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜੇ ਕੱਢੇ ਗਏ ਨਗਰ ਕੀਰਤਨ ਨੂੰ ਇਬਰਾਹਿਮ ਧਮਾਕੀ ਨਾਂ ਦੇ ਇੱਕ ਸ਼ਖਸ ਦੀ ਸੰਸਥਾ ਵੱਲੋਂ ਜਿਹੜਾ ਰੋਕਣ ਦਾ ਯਤਨ ਕੀਤਾ ਗਿਆ ਔਰ ਇਹ ਦੂਸਰਾ ਮੌਕਾ ਹੈ ਜਦੋਂ ਕਿ ਇਹ ਹਰਕਤ ਕੀਤੀ ਗਈ ਹੈ। ਔਰ ਇਹ ਵੀ ਸਾਹਮਣੇ ਆਇਆ ਹੈ ਕਿ ਇਬਰਾਹਿਮ ਧਮਾਕੀ ਨਾਂ ਦੇ ਇਸ ਸ਼ਖਸ ਨਾਲ ਭਾਰਤ ਸਰਕਾਰ ਦੇ ਸਿੱਧੇ ਸੰਬੰਧ ਹਨ ਅਤੇ ਉਸ ਨੇ ਭਾਰਤੀ ਸਮਾਗਮਾਂ ਮੌਕੇ ਸ਼ਮੂਲੀਅਤ ਵੀ ਕੀਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਨਿਊਜ਼ੀਲੈਂਡ ਦੇ ਵਿੱਚ ਇਹ ਦੂਸਰੀ ਵਾਰ ਹੋਇਆ। ਦਸੰਬਰ ਮਹੀਨੇ 'ਚ ਆਕਲੈਂਡ ਦੇ ਵਿੱਚ ਜਦੋਂ ਕਿ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੋ ਉਹਨਾਂ ਦਾ ਨਗਰ ਕੀਰਤਨ ਦਾ ਪ੍ਰਬੰਧ ਪ੍ਰੋਗਰਾਮ ਸੀ ਉਸ ਨੂੰ ਸਡਨਲੀ ਇੱਕ ਡੈਸਟਨੀ ਚਰਚ ਦੇ ਨਾਂ ਥੱਲੇ ਇਬਰਾਹਿਮ ਧਮਾਕੀ ਜਾਂ ਧਮਾਕ ਨਾਂ ਦਾ ਸ਼ਖਸ ਹੈ ਜਿਹੜਾ ਡਿਸਕ੍ਰੈਡਿਟਡ ਹੈ, ਜਿਹੜਾ ਜਿਸ ਤੇ ਕ੍ਰਿਮੀਨਲ ਕੇਸ ਨੇ, ਜਿਹਦੀ ਕੋਈ ਹੋਂਦ ਨਹੀਂ ਹੈ ਔਰ ਉਸ ਨੇ ਹਾਕਾ ਦੇ ਕਰ ਪੜ੍ਹ ਕੇ ਜਿਹੜਾ ਕਿ ਮੌਰੀ ਜਿਹੜੇ ਓਰੀਜਨਲ ਨੇ ਉਹਨਾਂ ਦਾ ਜਿਹੜਾ ਉਹ ਐਂਥਮ ਹੈ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਉਹ ਜਿਹੜਾ ਹੈ ਉਹ ਬਿਲਕੁਲ ਨਿਊਜ਼ੀਲੈਂਡ ਨੇਟਿਵਸ ਦੀ ਗੱਲ ਕਰ ਰਿਹਾ। ਹਾਲਾਂ ਇਹ ਬੜਾ ਡਿਸਕ੍ਰੈਡਿਟਡ ਜਿਹਾ ਬੰਦਾ। ਹੁਣ ਤਾਂ ਉਹਦੇ ਇੰਡੀਅਨ ਕਨੈਕਸ਼ਨ ਵੀ ਲੱਭ ਰਹੇ ਨੇ ਕਿ ਵੀ ਉਹ ਜਿਹੜੇ ਇਹਨਾਂ ਦੇ 15 ਅਗਸਤ 26 ਜਨਵਰੀ ਦੇ ਫੰਕਸ਼ਨਾਂ 'ਚ ਜਾਂ ਇੰਡੀਅਨ ਕੌਂਸੂਲੇਟਸ ਦੂਸਰਿਆਂ ਦੇ ਨਾਲ ਵੀ ਉਸਨੂੰ ਦੇਖਿਆ ਜਾ ਸਕਦਾ। ਔਰ ਉਸ ਦੌਰ ਦੇ ਵਿੱਚ ਵੀ ਜਦੋਂ ਕਿ ਹਾਲਾਂ ਨਿਊਜ਼ੀਲੈਂਡ ਦੀ ਗਵਰਨਮੈਂਟ ਕੋਈ ਬਹੁਤਾ ਉਹਨੂੰ ਨਹੀਂ ਸੀ ਹਾਈਪ ਦੇਣਾ ਚਾਹੁੰਦੀ ਉਸ ਘਟਨਾ ਨੂੰ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਟਕੇ ਦਾ ਬੰਦਾ, ਇਹਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ ਨਾ ਇਹ ਕੋਈ। ਔਰ ਜਿਹੜੀਆਂ ਮੌਰੀ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਸਿੱਖਾਂ ਦੇ ਨਾਲ ਆ ਕੇ ਖਲੋਤੀਆਂ ਕਿ ਵੀ ਨਹੀਂ ਹੈ। ਲੇਕਿਨ ਇਹ ਇੰਡੀਅਨਸ ਨੂੰ ਜਿਹੜੇ ਇਹਨਾਂ ਦੇ ਪੇ ਮਾਸਟਰ ਨੇ ਉਹਨਾਂ ਨੂੰ ਲੱਗਾ ਵੀ ਇਹ ਇੱਕ ਤਰੀਕਾ, ਕਿਉਂਕਿ ਇਹਨਾਂ ਨੂੰ ਹੁਣ ਹਿੰਦੂਆਂ ਦਾ ਤਾਂ ਕੀ ਇਹ ਕਾਹਦਾ ਕੱਢਣਗੇ, ਇੱਥੇ ਝਾਂਕੀਆਂ ਕੱਢਣਗੇ ਰਾਮਚੰਦਰ ਦੀਆਂ, ਲਛਮਣ ਦੀਆਂ, ਸੀਤਾ ਦੀਆਂ, ਉਹ ਤਾਂ ਫਨੀ ਦੇ ਥੱਲੇ ਹੀ ਆਏਗਾ। ਹੁਣ ਜਿਹੜਾ ਜਿੱਥੇ ਜਿੱਥੇ ਵੀ ਸਿੱਖ ਨੇ ਦੁਨੀਆ ਭਰ 'ਚ ਜਦੋਂ ਸਾਡਾ ਨਗਰ ਕੀਰਤਨ ਜਿਹਦੇ 'ਚ ਇੱਕ ਔ ਤਾਕਤ ਪੰਜ ਪਿਆਰਿਆਂ ਦੇ ਰੂਪ 'ਚ, ਗੱਤਕੇ ਦੇ ਰੂਪ 'ਚ ਔਰ ਸ਼ਰਧਾ ਦਾ ਜਿਹੜਾ ਹੜ੍ਹ ਹੁੰਦਾ ਔਰ ਲੰਗਰ ਸੇਵਾ ਔਰ ਦੂਸਰੀ ਜਿਹੜੀ ਦੂਸਰਿਆਂ ਨੂੰ ਮਜਬੂਰ ਕਰਦੀ ਹੈ ਸਿੱਖਣ ਦੇ ਲਈ ਵੀ ਇਹ ਐਸੀ ਕਿਹੜੀ ਟ੍ਰੈਡੀਸ਼ਨ ਆਲਰੇਡੀ, ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਕੋਵਿਡ-19 ਦੇ ਚੱਲਦਿਆਂ ਸਿੱਖਾਂ ਨੇ ਆਪਣੀ ਥਾਂ ਬਣਾਈ, ਆਸਟ੍ਰੇਲੀਆ 'ਚ ਬੁਸ਼ ਫਾਇਰ ਦੂਸਰੇ ਦੇ ਚੱਲਦੇ। ਸੋ ਨਗਰ ਕੀਰਤਨ ਜਾਂ ਦੂਸਰੇ ਉਹਨਾਂ ਨੂੰ ਤਾਂ ਚਾਅ ਹੁੰਦਾ ਹੈ, ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਦੇ MP ਦੂਜੇ ਤੀਜੇ ਹੁੰਦੇ ਨੇ ਉਹ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ। ਹੁਣ ਇਸੇ ਤਰ੍ਹਾਂ ਆਕਲੈਂਡ ਜਿੱਥੇ ਪਹਿਲੇ ਨਗਰ ਕੀਰਤਨ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਹੋਈ ਨਹੀਂ। ਹਾਲਾਂ ਇੰਡੀਅਨ ਮੀਡੀਆ ਨੇ ਉਹਨੂੰ ਇਵੇਂ ਹੀ ਬਣਾਇਆ ਜਿਵੇਂ ਕਿ ਉਹਨੂੰ ਜੇ ਰੋਕ ਦਿੱਤਾ ਨਹੀਂ ਜਾਣ ਦਿੱਤਾ। ਲੇਕਿਨ ਹੁਣ ਇਹ ਜਿਹੜੀ ਦੂਸਰੀ ਘਟਨਾ ਜਿਹਨੂੰ ਅਗੇਨ ਬਹੁਤ ਜ਼ਿਆਦਾ ਹਾਈਪ ਦੇ ਕੇ ਇੰਡੀਅਨ ਮੀਡੀਆ ਨੇ ਜਿਸ ਕਿਸਮ ਦੀਆਂ ਖਬਰਾਂ ਲਾਈਆਂ ਨੇ, ਇਹ ਟਰੰਗਾ ਸ਼ਹਿਰ ਹੈ, ਆਕਲੈਂਡ ਜਿਹੜੀ ਉਹਨਾਂ ਦੀ ਕੈਪੀਟਲ ਹੈ
ਉਸ ਤੋਂ 200 ਕਿਲੋਮੀਟਰ ਦੂਰ ਹੈ। ਇੱਥੇ ਪੰਜਾਬੀ ਭਾਈਚਾਰਾ ਵੱਡੀ ਗਿਣਤੀ 'ਚ ਰਹਿੰਦਾ ਹੈ ਔਰ ਪਿਛਲੇ 12 ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਗਰ ਕੀਰਤਨ ਹੁੰਦਾ ਹੈ। ਹੁਣ ਉਸ ਨੂੰ ਔਰ ਇਹ ਕਿਉਂਕਿ ਆਲਰੇਡੀ ਘਟਨਾ ਆਕਲੈਂਡ 'ਚ ਹੋ ਚੁੱਕੀ ਸੀ, ਸੋ ਇਹ ਜਿਹੜੇ ਉਹਨਾਂ ਦੀ ਉੱਥੋਂ ਦੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਪੂਰਨ ਸਿੰਘ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਥੋੜ੍ਹਾ ਜਿਹਾ ਖਦਸ਼ਾ ਸੀ, ਇਸ ਲਈ ਪੁਲਿਸ ਨਾਲ ਸਾਰੇ ਪ੍ਰਬੰਧ 6-7 ਮਹੀਨੇ ਪਹਿਲਾਂ ਉਹਦੀ ਪਰਮਿਸ਼ਨ ਲਈ ਹੁੰਦੀ ਹੈ। ਪੁਲਿਸ ਨੇ ਸਾਨੂੰ ਇਹ ਸ਼ੋਰ ਕੀਤਾ ਸੀ ਵੀ ਕੁਛ ਨਹੀਂ ਹੋਏਗਾ ਔਰ ਅਸੀਂ ਬਿਲਕੁਲ ਡਿਸਰਪਟ ਔਰ ਹੋਇਆ ਹੋਣ ਵੀ ਨਹੀਂ ਦਿੱਤਾ। ਉਹਨਾਂ ਨੇ ਉਹ ਜਿਹੜੇ ਆਏ 30-40-50 ਪੇੜ ਜੇ ਉਹਨਾਂ ਨੂੰ ਪੁਲਿਸ ਨੇ ਹਟਾ ਦਿੱਤਾ। ਨਗਰ ਕੀਰਤਨ ਬਰਾਬਰ ਜੋ ਉਹਦਾ ਰਾਊਟ ਸੀ ਉਹਦੇ 'ਤੇ ਚੱਲਿਆ। ਲੇਕਿਨ ਇੰਡੀਅਨ ਮੀਡੀਆ ਨੇ ਇਸ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਅਗੇਨ ਡਿਸਰਪਟ ਕਰਤਾ ਉਹਨਾਂ ਨੇ ਜਾਂ ਦੂਜਾ ਕਰਤਾ। ਔਰ ਇਸ ਤੋਂ ਵੀ ਅਫਸੋਸ ਦੀ ਗੱਲ ਇਹ ਹੁੰਦੀ ਹੈ ਵੀ ਉੱਥੇ ਬੈਠੇ ਜਿਹੜੇ ਜਿਨ੍ਹਾਂ ਨੂੰ ਕੋਈ ਇਲ ਦਾ ਨਾ ਕੋਕੋ ਨਹੀਂ ਪਤਾ, ਉਹ ਇਹ ਇੰਡੀਅਨ ਗਵਰਨਮੈਂਟ ਨੂੰ ਕਹਿ ਰਹੇ ਨੇ ਜੀ ਉਹ ਨਗਰ ਕੀਰਤਨ ਇਹ ਡਿਸਰਪਟ ਜਿਹੜੇ ਹੋ ਰਹੇ ਨੇ ਭਾਰਤ ਸਰਕਾਰ ਦਖਲ ਦੇ ਜੀ, ਭਾਰਤ ਸਰਕਾਰ ਦੇ ਦਖਲ ਦੀ ਮੰਗ। ਟਰੰਗਾ ਨਗਰ ਕੀਰਤਨ 'ਚ ਵਾਪਰੀ ਘਟਨਾ ਦਾ ਪੰਜਾਬ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿਖੇਧੀ ਕੀਤੀ ਤੇ ਭਾਰਤ ਤੇ ਨਿਊਜ਼ੀਲੈਂਡ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ। ਬਈ ਕੋਈ ਤਾਂ ਸ਼ਰਮ ਕਰੋ, ਤੁਹਾਨੂੰ ਨਾ ਪਤਾ ਨਹੀਂ ਹੈ ਵੀ ਇੱਥੋਂ ਦਾ ਸਿਸਟਮ ਕੀ ਹੈ ਨਾ ਉਹ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਇਹ ਬਹੁਤ ਚਿੰਤਾਜਨਕ ਹੈ, ਨਗਰ ਕੀਰਤਨ ਸਾਡੀ ਧਾਰਮਿਕ ਪ੍ਰਥਾ ਹੈ, ਸਿੱਖ ਭਾਈਚਾਰਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ, ਇਸ ਲਈ ਅਸੀਂ ਜਿਹੜਾ ਉਹ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਇਸ ਮਾਮਲੇ ਨੂੰ ਤੁਰੰਤ ਨਿਊਜ਼ੀਲੈਂਡ ਸਰਕਾਰ ਨਾਲ ਡਿਪਲੋਮੈਟਿਕ ਤੌਰ 'ਤੇ ਤੁਸੀਂ ਹੁਣ ਇਹਨੂੰ ਜਨਾਜ਼ਾ ਕਹੋਗੇ ਜਾਂ ਦੂਜਾ ਕਹੋਗੇ ਵੀ ਉਹ ਤਾਂ ਕਰਵਾ ਰਹੇ ਨੇ। ਬਿਲਕੁਲ ਹੁਣ ਇਹ ਸਾਰੇ ਡੈਸਟੀਨੀ ਚਰਚ ਦੇ ਰਿਸ਼ਤੇ ਨਿਕਲ ਰਹੇ ਨੇ, ਪਿਕਚਰਸ ਵੀ ਸਾਹਮਣੇ ਆ ਰਹੀਆਂ ਕਿ ਭਾਈ ਇਹ ਜਿਹੜਾ ਇਹਨਾਂ ਨੂੰ ਹਾਲਾਂਕਿ ਇਸ ਨਗਰ ਕੀਰਤਨ ਉਹਨਾਂ ਨੇ ਬਿਲਕੁਲ ਰੋਕਣ ਨਹੀਂ ਦਿੱਤਾ। ਪੁਲਿਸ ਇਸ ਬਾਰੇ ਅਲਰਟ ਸੀ। ਰਾਦਰ ਇਸ ਦੇ ਵਿੱਚ ਜਿਹੜੇ ਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਨੇ ਉਹ ਲੋਕਲ ਪੋਲੀਟੀਸ਼ੀਅਨ ਵੀ ਸ਼ਾਮਲ ਹੋਏ ਔਰ ਈਵਨ ਜਿਹੜਾ ਉਸ ਥਾਂ ਦੇ ਜਿਹੜੇ MP ਨੇ ਉਹਨਾਂ ਨੇ MP ਮਿਸਟਰ ਜੌਨ ਟਿਨੈਟੀ ਉਹਨਾਂ ਨੇ ਫੋਟੋਆਂ ਵੀ ਨਗਰ ਕੀਰਤਨ ਦੀਆਂ ਲਾਈਆਂ ਆਪਣੇ ਪ੍ਰੋਫਾਈਲ ਦੇ ਉੱਤੇ ਔਰ ਉਹ ਖਾਸ ਤੌਰ 'ਤੇ ਉਹਦੇ ਸ਼ਾਮਲ ਹੋਣ ਲਈ ਪਹੁੰਚੇ। ਉਹਨਾਂ ਨੇ ਇਹ ਕਿਹਾ ਕਿ ਇਸ ਸਾਲ ਦੀ ਟਰੰਗਾ ਸਿੱਖ ਪਰੇਡ ਵਿੱਚ ਸਿੱਖ ਆਪਣੇ ਪਰਿਵਾਰ ਨਾਲ ਸ਼ਾਮਲ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਜੌਨ ਟਿਨੈਟੀ MP ਨੇ ਜਿਹੜੇ ਉਹ ਕਹਿ ਰਹੇ ਨੇ ਵਿਸ਼ਵਾਸ, ਏਕਤਾ ਤੇ ਸੇਵਾ ਦਾ ਇੱਕ ਬਹੁਤ ਸ਼ਾਨਦਾਰ ਜਸ਼ਨ ਸੀ। ਬਰਾਬਰੀ, ਨਿਮਰਤਾ, ਸੇਵਾ ਵਰਗੀਆਂ ਕਦਰਾਂ ਕੀਮਤਾਂ ਉਹ ਮੁੱਲ ਹਨ ਜੋ ਪੂਰੇ ਨਿਊਜ਼ੀਲੈਂਡ ਵਿੱਚ ਡੂੰਘੀ ਗੂੰਜ ਰੱਖਦੇ ਹਨ। ਅਸੀਂ ਹਰ ਰੋਜ਼ ਆਪਣੇ ਸਿੱਖ ਭਾਈਚਾਰੇ ਦੇ ਸ਼ਾਨਦਾਰ ਯੋਗਦਾਨ ਰਾਹੀਂ ਇਹਨਾਂ ਨੂੰ ਅਮਲੀ ਰੂਪ ਵਿੱਚ ਦੇਖਦੇ ਹਾਂ। ਲੋੜਵੰਦਾਂ ਨੂੰ ਭੋਜਨ ਛਕਾਉਣਾ, ਵਲੰਟੀਅਰ ਵਜੋਂ ਸੇਵਾ ਕਰਨੀ, ਉਦਾਰਤਾ ਅਤੇ ਹਮਦਰਦੀ ਨਾਲ ਗੁਆਂਢੀਆਂ ਦੀ ਮਦਦ ਕਰਨੀ, ਇਸ ਤਰ੍ਹਾਂ ਦੇ ਸਮਾਗਮ ਸਾਨੂੰ ਯਾਦ ਕਰਵਾਉਂਦੇ ਹਨ ਕਿ ਇਹ ਚੀਜ਼ ਸਾਡੇ ਨਿਊਜ਼ੀਲੈਂਡ ਦੇਸ਼ ਨੂੰ ਇੰਨਾ ਖਾਸ ਬਣਾਉਂਦੀ ਹੈ ਕਿ ਸਾਡੀ ਡਾਈਵਰਸਿਟੀ, ਸਾਡੀ ਕਾਈਂਡਨੈਸ ਤੇ ਇੱਕੋ ਭਾਈਚਾਰੇ ਦੇ ਤੌਰ 'ਤੇ ਇਕੱਠੇ ਚੱਲਣ ਦੀ ਭਾਵਨਾ। ਸੋ ਇਹ ਉਹਨਾਂ ਦਾ MP ਲੋਕਲ ਜਿਹੜਾ ਪਾਰਟਿਸਿਪੇਟ ਕਰ ਰਿਹਾ ਉਹ ਇਸ ਦੇ ਉੱਤੇ ਕਹਿ ਰਿਹਾ ਔਰ ਇਸ ਸਾਰੇ ਦੇ ਚੱਲਦਿਆਂ ਹਾਲਾਂਕਿ ਇਹੀ ਨਹੀਂ ਹੈ। ਇਸ ਤੋਂ ਪਹਿਲਾਂ ਅਜੇ ਪਿਛਲੇ ਹਫ਼ਤੇ ਇਹ ਖਬਰ ਸਾਡੇ ਕੋਲ ਸੀ, ਅਸੀਂ ਡਿਸਕਸ ਨਹੀਂ ਸੀ ਕੀਤੀ ਕਿ ਆਕਲੈਂਡ ਜਿਹੜੀ ਉਹਨਾਂ ਦੀ ਰਾਜਧਾਨੀ ਆਕਲੈਂਡ ਇਨੋਗਰੇਟਸ ਵਾਹਿਗੁਰੂ ਲੇਨ ਟੂ ਆਨਰ ਦਾ ਸਿੱਖ ਕਮਿਊਨਿਟੀ। ਹੁਣ ਉਹਨਾਂ ਨੇ ਇਹ ਗਵਰਨਮੈਂਟ ਆਫ ਆਕਲੈਂਡ ਇਨੋਗਰੇਟਿਡ ਵਾਹਿਗੁਰੂ ਲੇਨ ਟੂ ਆਨਰ ਦਾ ਮੈਂਬਰਸ ਆਫ ਸਿੱਖ ਕਮਿਊਨਿਟੀ। ਉਹਨਾਂ ਨੇ ਇੱਕ ਲੇਨ ਦਾ ਨਾਂ ਹੀ ਵਾਹਿਗੁਰੂ ਲੇਨ ਰੱਖਿਆ ਔਰ ਇਹ ਜਿਹੜੇ ਨੇ ਸਨਸ਼ਾਈਨ ਹੋਮਸ ਦੇ ਕੋਈ ਹੈਰੀ ਸਿੰਘ ਨੇ ਉਹਨਾਂ ਨੇ ਜਿਹੜੇ ਉਹ 18 ਨਵੇਂ ਘਰ ਬਣਾਏ ਨੇ ਉਸ ਏਰੀਆ ਦੇ ਵਿੱਚ। ਉਹ ਜਿਹੜਾ ਰੀਡ ਆਊਟ ਰੋਡ ਮੈਕਾਲੇ ਮਨ ਕਾਕੋ ਸਿਟੀ ਹੈ ਉਸ ਦੇ ਵਿੱਚ ਹੈ ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਉਸ ਦਾ ਔਰ ਪੂਰੀ ਉਹਦੀ ਪਿਕਚਰ ਹੈ ਉਸ ਲੇਨ ਦਾ ਨਾਂ ਹੀ ਜਿਹੜਾ ਵਾਹਿਗੁਰੂ ਲੇਨ ਰੱਖਿਆ ਗਿਆ। ਸੋ ਕਹਿਣ ਦਾ ਮਤਲਬ ਹੈ ਵੀ ਇਹ ਜਿਹੜੇ ਨਿਊਜ਼ੀਲੈਂਡ ਸਰਕਾਰ ਨੂੰ ਅਪੀਲ ਕਰਨ ਨੂੰ ਕਹਿੰਦੇ ਨੇ ਜੇ ਐਸ ਜੈ ਸ਼ੰਕਰ ਇਸ਼ੂ ਚੱਕੇ ਦੂਜਾ ਕਰੇ, ਉਹ ਵੀ ਕਰਵਾਉਣ ਵਾਲੇ ਉਹ ਨੇ। ਰਾਦਰ ਇਸ ਦੇ ਉਲਟ ਜੇ ਉਹਨਾਂ ਦੇ MP ਜਾਂ ਉਹਨਾਂ ਨੇ ਮੇਕ ਸ਼ੋਰ ਕੀਤਾ, ਹਾਲਾਂ ਪ੍ਰੋਟੈਸਟ ਕਰਨ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਔਰ ਇਹ ਜੇ 200 ਮੀਲ ਦੂਰ ਆ ਕੇ ਵੀ ਉਹਨਾਂ ਨੇ ਇੰਡੀਅਨਸ ਬਿਹਾਈਂਡ ਨੇ ਔਰ ਇਹਦੇ ਤੇ ਕੋਈ ਦੋ ਰਾਵਾਂ ਨਹੀਂ ਹੈ ਕਿ ਵੀ ਉਹਨਾਂ ਨੂੰ ਉਹ ਸਿੱਖਾਂ ਦੀ ਐਕਟੀਵਿਟੀ ਨੂੰ, ਕਿਉਂਕਿ ਨਗਰ ਕੀਰਤਨਾਂ 'ਚ
ਪੂਰਾ ਜੁਝਾਰੂਪਣਾ ਵੀ ਹੁੰਦਾ ਹੈ, ਖਾਲਿਸਤਾਨ ਜ਼ਿੰਦਾਬਾਦ ਵੀ ਹੁੰਦਾ ਹੈ, ਵੱਡੀਆਂ ਪੈਰੇਡਸ ਦੇ ਵਿੱਚ ਖਾਲਿਸਤਾਨ ਦੇ ਝੰਡੇ ਵੀ ਹੁੰਦੇ ਨੇ। ਸੋ ਉਹ ਇੱਕ ਖੌਫ ਪੈਦਾ ਕਰਨਾ ਚਾਹੁੰਦੇ ਨੇ ਇੰਡੀਅਨ ਸਿਸਟਮ, ਤਾਂ ਕਿ ਸਿੱਖ ਜਿਹੜੇ ਨੇ ਉਹ ਨਾ ਨਿਕਲਣ। ਜਿਹੜੇ ਮਾੜੇ ਮੋਟੇ ਐਕਟਿਵਿਸਟ ਨੇ ਉਹਨਾਂ ਨੂੰ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਡਰਾ ਦਿਓ, ਬਾਕੀਆਂ ਨੂੰ ਤੁਸੀਂ ਉਹ ਲਿਸਟਾਂ ਜਾਰੀ ਕਰਾ ਦਿਓ ਬਿਸ਼ਨੋਈ ਗੈਂਗ ਤੋਂ ਕਿ ਦੂਜੇ ਤੋਂ, ਕਿ ਆਹ ਜਿਹੜੇ ਐਕਟਿਵਿਸਟ ਨੇ ਸਾਡੇ ਨਿਸ਼ਾਨੇ ਤੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਅਕਾਲੀ ਲੀਡਰਸ਼ਿਪ ਹੈ ਉੱਥੇ ਸ਼੍ਰੋਮਣੀ ਕਮੇਟੀ ਸਮੇਤ, ਦੇ ਸ਼ੁੱਡ ਕੀਪ देयर ਮਾਊਥ ਸ਼ਟ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਨੇ ਖੁਸਕੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮਾਲ ਜੀ ਵੀ, ਔਰ ਜਤਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ, ਔਰ ਬਲਜੀਤ ਬਰਾਜ ਜੀ ਵੀ, ਔਰ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਕਹਿੰਦੇ ਡਾਕਟਰ ਸਾਹਿਬ 2018 ਅਸੀਂ ਸੱਚੋ ਸੱਚ ਤੇ TV 84 ਦੇ ਸਾਰੇ ਪ੍ਰੋਗਰਾਮ ਲਗਾਤਾਰ ਸ਼ੇਅਰ ਕਰਦੇ ਹਾਂ, ਤਾਂ ਵੱਖਰੇ ਵੱਖਰੇ ਜਿਹੜੇ ਸੋਸ਼ਲ ਮੀਡੀਆ ਦੇ ਕਹਿੰਦੇ ਆਪਾਂ ਉਹਨਾਂ ਨੂੰ ਸ਼ੇਅਰ ਕਰਦੇ ਹਾਂ। ਹਾਂਜੀ। ਔਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ, ਇਹ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮਨਦੀਪ ਬਾਜਵਾ ਜੀ ਵੀ, ਉਹ ਵੀ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ GM ਜਿਹੜੇ ਕੋਰੀ ਨੇ ਉਹ ਵੀ ਕਹਿੰਦੇ ਪਾਕਿਸਤਾਨ ਐਂਡ ਖਾਲਿਸਤਾਨ। ਔਰ ਫਿਰ ਇਹਨਾਂ ਜੈਪਾਲ ਜੀ ਵੀ, ਔਰ ਚਰਨਜੀਤ ਬਾਜਵਾ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮਾਮਾ ਜੂਨਸ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਵਾਲੇਕਮ ਸਲਾਮ ਕਹਿੰਦੇ ਨੇ। ਸੋ ਇਸੇ ਤਰ੍ਹਾਂ ਸਾਡੇ ਕੋਲ ਨੇ ਚਰਨਜੀਤ ਬਾਜਵਾ ਗੈਨ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਵਿੰਦਰ ਮਾਨ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਔਰ ਫਿਰ ਨਰਿੰਦਰ सिद्धू जी भी, और मोहम्मद यूनुस जी खालिस्तान जिंदाबाद कहते हैं डॉक्टर साहब। हम जुल्म कैसे किसी के साथ हो, हम उसके मतलब करते हैं, और अल्लाह पाक ने हर इंसान को आज़ाद जड़ा किया हुआ है, और हक कहते आज़ादी से अपने मज़हब की कहते मतलब करते हैं। और फिर इसी तरह सारे को जसबीर सिंह जी भी, और कुलदीप कौर जी भी, और इंद्रजीत सिंह संधू जी भी, और मोहम्मद यूनुस जी कहते डॉक्टर साहब अकबर बादशाह ने सैंडल भट्टी को कहते ने कहा था कि मुझे सलाम करो, और सैंडल भट्टी ने कहा था मैं किसी कौम के बंदे को सलाम नहीं करता, यकीन से इनकी दुश्मनी शुरू हुई। ऐसे कहते इनकी जड़ी दुश्मनियाँ शुरू हुई है। और फिर कहते डॉक्टर साहब पंजाब एक खूबसूरत है, और 4 कहते मौसम है, और चारों के अपने एक अहमियत है, और पंजाब के लोग चारों मौसम को अपने अपने अंदाज से सेलिब्रेट करते हैं। और फिर इसी तरह अमरजीत सिंह सैनी जी भी, और डॉक्टर परमजीत संगरा जी भी, ये भी सानू फतेह बुलाते हैं, और खालसा देश पंजाब जी भी, और फिर इसी तरह साढ़े कोल जसपाल सिंह जी भी, और चमकोर तालीबाल जी भी। और फिर इस तरह जोनस जी कहते हैं कि पाकिस्तान में हर मजहब की जिन कहते हैं आज़ादी है, और सबको पूरा हक है, और गुरुद्वारे भी कहते महफूज ने। सो फिर इसी तरह साढ़े कोल नुपा जी भी कहते। फिर इसी तरह साढ़े कोल मोहम्मद यूनुस फिर उन्होंने मैसेज है, कहते डॉक्टर साहब हमारे पंजाब के जड़े सिख ने वो कहते एक मिनिस्टर जड़ा अरोड़ा सिंह है, और कहते उसके घर पर जड़े कहते ने खालिस्तान का झंडा भी लग्या होया, और नाल ही कहते पाकिस्तान का भी झंडा लग्या है। सो कहते किसी को कोई शक शुबा नहीं होना चाहिए। और फिर इसी तरह सुखजीवन बच्चू जी भी, और फिर इसी तरह साडी कोल है ने सतनाम सिंह जी भी, और फिर इसी तरह नासर चौधरी जी भी रणवीर नूं जिहड़े ने जवाब दिंदे ने। और फिर जाकूब जी भी साडे कोल आए हुए ने, ये भी कहते बहुत बहुत शुक्रिया डॉक्टर साहब। और मिस नीलम कहते मैंने पूरा प्रोग्राम देखा है, और फिर कहते लव खालिस्तान लव पाकिस्तान। और बिक्रमजीत सिंह जी भी, और फिर इसी तरह साडे कोल बिक्रमजीत सिंह अगैन, और नासर चौधरी बाबा नानक जी साडे सांझे हन कहते ने। और फिर इसी तरह हाँ जी ਹੁਣ ਸਾਡੇ ਕੋਲ ਹਾਂਜੀ ਜਾਵੇਦ ਬਾਬਾ ਜੀ ਵੀ ਕਹਿੰਦੇ नो हिंदी नो हिंदुस्तान पंजाब बनेगा खालिस्तान कश्मीर बनेगा पाकिस्तान इंशाअल्लाह कहते हैं। और सब का बहुत बहुत शुक्रिया। सो इस दिन अपने व्यूअर्स को लेने इजाजत। व्यूअर्स सारे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते SOS@TV84.tv ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सुना गया दो देखते रहो TV84 बुला दे फतेह। वाहिगुरू जी का खालसा वाहिगुरू जी की फतेह। रब राखा।